ਤੁਸੀਂ ਇਹਨਾਂ ਦੇ ਬੋਲ ਸਕਦੇ ਹੋ ਕੀ ਵਿਚਾਰ ਮੈਂ ਸਾਰਾ ਕੁਝ ਜੋ ਤੁਸੀਂ ਸਵਾਲ ਪੁੱਛੋਗੇ ਦਵਾਬ ਦਊਂਗਾ। ਤੁਹਾਡੇ ਪੰਜਾਬ 'ਚ ਤਰੱਕੀ ਜਾਂ ਬਾਹਰ ਦੂਸਰੇ ਜ਼ਿਲ੍ਹਿਆਂ ਵਿੱਚ ਡਰਨ ਕਿਉਂ ਰਹੇ ਜੀ? ਨਹੀਂ ਮੈਂ ਡਰਦਾ ਨਹੀਂ। ਸੰਨ 47 ਤੋਂ ਜਦੋਂ ਰੌਲਾ ਪਿਆ ਸੀ ਉਦੋਂ ਇਹ ਪੰਜਾਬ ਇੱਕੋ ਹੀ ਸੀ। ਇਹ ਦੋਨਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਬਲਿਕ ਲਈ ਇਹ ਹਮੇਸ਼ਾ ਲਈ ਇਹ ਜਿਹੜੇ ਬਾਰਡਰ ਨੇ ਖੋਲ ਦਿੱਤੇ ਜਾਣ। ਅਸੀਂ ਜੀ ਚੜ੍ਹਦੇ ਪੰਜਾਬ ਦੇ ਵਿੱਚੋਂ ਸਾਡਾ ਜ਼ਿਲ੍ਹਾ ਮਾਨਸਾ ਜੀ, ਮੂਸੇਵਾਲੇ ਦਾ ਪਿੰਡ। ਅੱਛਾ ਜੀ, ਹਾਂਜੀ ਉੱਥੋਂ ਤੁਸੀਂ ਆਏ। ਆਪਣਾ ਪਿਛੋਕੜ ਕਿੱਥੋਂ ਦਾ ਤੁਹਾਡਾ 47 ਤੋਂ ਪਹਿਲਾਂ ਵਾਲਾ? ਉਹ ਅਸੀਂ ਉਧਰ ਲੋਕਲ ਨਹੀਂ ਆ ਜੀ, ਅਸੀਂ ਇਧਰੋਂ ਨਹੀਂ ਉੱਠ ਕੇ ਗਏ। ਅੱਛਾ ਅੱਛਾ ਹਾਂ ਇਹ ਹਾਂਜੀ। ਅੱਛਾ ਬਾਬਾ ਜੀ, ਤੁਸੀਂ ਕਿੱਥੋਂ ਆਏ? ਉਧਰੋਂ ਕਿਹੜਾ ਜ਼ਿਲ੍ਹਾ ਤੁਹਾਡਾ? ਜੀ ਸਾਡਾ ਮੋਹਾਲੀ ਜ਼ਿਲ੍ਹਾ। ਮੋਹਾਲੀ ਤੋਂ? ਹਾਂਜੀ। ਅੱਛਾ ਅੱਛਾ, ਤੁਹਾਡਾ ਨਾਂ ਕੀ ਹੈ? ਕੁਲਵੰਤ ਸਿੰਘ। ਕੁਲਵੰਤ ਸਿੰਘ? ਕੁਲਵੰਤ ਸਿੰਘ। ਤੁਸੀਂ ਥੋੜਾ ਤਾਰਫ ਤੇ ਕਰਾਓ ਨਾ। ਚਲੋ ਕਿਹੜੀ ਜਗ੍ਹਾ ਤੋਂ ਉੱਥੋਂ ਆਏ? ਅਸੀਂ ਬੋਹਾ ਤੋਂ, ਮਾਨਸਾ ਜ਼ਿਲ੍ਹਾ। ਅੱਛਾ, ਤੁਹਾਡਾ ਮਾਨਸਾ। ਤੁਹਾਡਾ ਜੀ? ਬੋਹਾ ਜੀ, ਜੈਮਲ ਸਿੰਘ। ਅੱਛਾ ਅੱਛਾ ਮਾਨਸਾ ਜ਼ਿਲ੍ਹਾ। ਅੱਛਾ ਅੱਛਾ ਸਰਦਾਰ ਜੀ, ਤੁਸੀਂ ਹਾਂਜੀ ਤੁਸੀਂ ਡਰਨ ਕਿਉਂ ਰਹੇ ਜੀ? ਨਹੀਂ ਮੈਂ ਡਰਦਾ ਨਹੀਂ। ਅਸਲ ਮੈਂ ਤੁਹਾਨੂੰ ਅਸਲ ਜਿਹੜੀ ਗੱਲ ਦੱਸਾਂ, ਉਹ ਕੱਲਾ ਮੁੰਡਾ ਉਹਦੇ ਉਹ ਜਿਹੜੇ ਦਾਦੇ ਪੜਦਾਦੇ ਜਾਂ ਉਹਦੇ ਫਾਦਰ ਸੀ, ਤੁਸੀਂ ਇਧਰੋਂ ਗਏ ਨੇ। ਤੁਸੀਂ ਇਹਨਾਂ ਦੇ ਬੋਲ ਸਕਦੇ ਹੋ ਤੁਸੀਂ ਕੀ ਵਿਚਾਰ? ਮੈਂ ਸਾਰਾ ਕੁਝ ਜੋ ਤੁਸੀਂ ਸਵਾਲ ਪੁੱਛੋਗੇ ਜਵਾਬ ਦਊਂਗਾ। ਮੈਂ ਤੁਹਾਨੂੰ ਤਾਰਫ ਇਹ ਕਰਵਾ ਰਿਹਾ ਵੀ ਅਸੀਂ ਸਾਰੇ ਮਤਲਬ ਉਧਰ ਦੇ ਰਹਿਣ ਵਾਲੇ ਆ, ਜੱਦੀ ਪੁਸ਼ਤੀ। ਚਲੋ ਉਹ ਕੱਲੇ ਇਧਰੋਂ ਠੀਕ ਹੈ, ਠੀਕ ਜੱਦੀ ਪੁਸ਼ਤੀ। ਹੁਣ ਤੁਸੀਂ ਜਿਹੜਾ ਸਵਾਲ ਕਰੋ ਜਵਾਬ ਦਿਆਂਗੇ। ਹਾਂ ਦੱਸੋ। ਅੱਛਾ, ਤੁਸੀਂ ਉੱਥੋਂ ਆਏ, ਤੁਹਾਡੇ ਕੀ ਵਿਚਾਰ ਲੈ ਕੇ ਤੁਸੀਂ ਆਏ? ਤਾਂ ਕੀ ਮਨ ਚ ਉਦੋਂ ਪਿਆਰ ਮੁਹੱਬਤ? ਅਸੀਂ ਨਹੀਂ ਬੜੀ ਚਿਰ ਤੋਂ ਉਡੀਕ ਰਹੀ ਸੀ ਸਾਨੂੰ ਵੀ ਅਸੀਂ ਕਿਤੇ ਆਪਦੀ ਜ਼ਿੰਦਗੀ 'ਚ ਲਾਹੌਰ ਜਾਂ ਬਾਬਾ ਨਨਕਾਣਾ ਸਾਹਿਬ ਦਾ ਜਨਮ ਸਥਾਨ ਜਿਹੜਾ ਬਾਬੇ ਨਾਨਕ ਦਾ, ਜਾਂ ਜੋ ਵੀ ਇੱਧਰ ਗੁਰਧਾਮ ਰਹਿ ਗਏ ਨੇ ਸਿੱਖਾਂ ਦੇ, ਵੀ ਦਰਸ਼ਨ ਦਿਦਾਰੇ ਕਰ ਸਕੀਏ। ਅੱਛਾ, ਬੜੇ ਸਮੇਂ ਬਾਅਦ ਸਾਡੀ ਰੀਝ ਹੋਈ ਪੂਰੀ। ਇਸ ਸਾਲ ਪਿਛਲੇ ਸਾਲ ਅਸੀਂ ਵੀਜ਼ਾ ਲਵਾਉਣਾ ਚਾਹੁੰਦੇ ਸੀ, ਲੱਗਿਆ ਨਹੀਂ। ਇਸ ਸਾਲ ਇੱਥੇ ਆ ਕੇ ਸਾਨੂੰ ਬੜੀ ਮੁਹੱਬਤ ਮਿਲੀ ਇਸ ਮੁਲਕ ਦੇ ਵਸਿੰਦਿਆਂ ਤੋਂ, ਸਿਕਿਉਰਿਟੀ ਤੋਂ, ਗੁਰਦੁਆਰਾ ਸਾਹਿਬ ਦੇ ਮਤਲਬ ਪ੍ਰਬੰਧਕਾਂ ਤੋਂ, ਰਹਿਣ ਲਈ, ਲੰਗਰਾਂ ਲਈ, ਨਹਾਉਣ ਧੋਣ ਲਈ ਕਾਫੀ ਵੱਡੇ ਵਿਸ਼ਾਲ ਪ੍ਰਬੰਧ ਕੀਤੇ ਗਏ ਨੇ। ਕਿਸੇ ਨੂੰ ਵੀ ਐ ਨਹੀਂ ਵੀ ਕਮੀ ਹੈ, ਰਹਿਣ ਸੌਣ ਵਾਸਤੇ ਕੱਪੜੇ ਸਭ ਕੁਝ ਮਿਲਿਆ ਜੀ। ਜੇ ਤੁਸੀਂ ਉਧਰ ਆਣਾ, ਕੋਈ ਦਿਲ ਵਿੱਚ ਕੋਈ ਨਫ਼ਰਤ ਨਹੀਂ ਪਹਿਲਾਂ, ਜਾਂ ਕੋਈ ਐਵੇਂ ਦਾ ਕੋਈ ਡਰ ਖੌਫ ਕੋਈ ਕਿਸੇ ਕਿਸਮ ਦਾ? ਦੇਖੋ ਜੀ, ਪਹਿਲਾਂ ਸਾਡੇ ਬੰਦੇ ਆ ਕੇ ਗਏ ਨੇ 2 ਸਾਲ ਪਹਿਲਾਂ, ਉਹ ਵੀ ਕਹਿੰਦੇ ਵੀ ਇੰਨੀ ਮੁਹੱਬਤ ਮਿਲਦੀ ਹੈ, ਇੰਨੀ ਉਹ ਪਿਆਰ ਕਰਦੇ ਨੇ ਲੋਕ ਇਧਰ ਦੇ ਲਹਿੰਦੇ ਪੰਜਾਬ ਦੇ, ਵੀ ਬੜੀਆਂ ਇੱਜ਼ਤਾਂ ਨਾਲ ਮਿਲਦੇ ਨੇ, ਜੱਫੀਆਂ ਪਾ ਕੇ ਮਿਲਦੇ ਨੇ, ਫੋਟੋ ਵੀ ਕਰਾਉਂਦੇ ਨੇ। ਤੇ ਤੁਹਾਨੂੰ ਉਹ ਮਤਲਬ ਸ਼ਹਿਰ ਦੇ ਵਿੱਚ ਬਹੁਤ ਇੱਜ਼ਤ ਨਾਲ ਰੱਖਦੇ ਨੇ, ਮਹਿਫੂਜ਼ ਰੱਖਦੇ ਨੇ, ਤੇ ਕੋਈ ਨਫ਼ਰਤ ਵਾਲੀ ਗੱਲ ਨਹੀਂ ਹੈ ਲੋਕਾਂ 'ਚ। ਨਹੀਂ, ਜੋ ਤੁਸੀਂ ਆਏ ਪਹਿਲੀ ਦਫਾ ਕਿ ਅੱਗੇ ਵੀ ਆਏ ਪਹਿਲਾਂ? ਨਹੀਂ, ਮੈਂ ਪਹਿਲੀ ਵਾਰ ਆਇਆ। ਨਹੀਂ, ਇਸ ਮਨ 'ਚ ਕੋਈ ਹੁੰਦਾ ਹੀ ਨਾ, ਪਤਾ ਕਿ ਕਿਵੇਂ ਦਾ ਹੋਏਗਾ, ਜ਼ਿਹਨ ਦੇ ਵਿੱਚ ਕੀ ਸੀ, ਉਹਦੇ ਮੁਤਾਬਕ ਹੀ ਮਿਲਿਆ ਜੀ ਉਹਨੂੰ ਵੱਧ ਕੇ। ਮੈਂ ਤੁਹਾਨੂੰ ਦੱਸਦਾ, ਸਾਨੂੰ ਮਨ 'ਚ ਡਰ ਕੋਈ ਨਹੀਂ ਸੀਗਾ, ਕਿਉਂਕਿ ਇੱਥੇ ਪਹਿਲਾਂ ਵੀ ਕਾਫੀ ਬੰਦੇ ਆ ਕੇ ਗਏ ਨੇ ਸਮੇਂ ਤੇ, ਜਦੋਂ ਵੀ ਵੀਜ਼ੇ ਮਿਲਦੇ ਸੀ। ਸਰਦਾਰ ਜੀ, ਮੈਂ ਡਰ ਖੌਫ ਤੇ ਨਹੀਂ ਕਹਿ ਰਿਹਾ, ਮੈਂ ਹੁੰਦੇ ਮਨ 'ਚ ਕਿ ਉਧਰ ਯਾਰ ਪਤਾ ਕਿਵੇਂ ਦੇ ਬੰਦੇ ਹੋਣੇ, ਮਕਾਨ ਕਿਵੇਂ ਦੇ ਹੋਣੇ, ਮੈਂ ਇਹਦੀ ਗੱਲ ਕਰਨਾ। ਉਵੇਂ ਦਾ ਫਿਰ ਮਿਲਿਆ ਕਿ ਮਕਾਨ ਇਹ ਗੱਲ ਹੈ ਵੀ ਜਿਵੇਂ ਸੰਨ 47 ਤੋਂ ਜਦੋਂ ਰੌਲਾ ਪਿਆ ਸੀ ਉਦੋਂ ਇਹ ਪੰਜਾਬ ਇੱਕੋ ਹੀ ਸੀ, ਲੋਕਾਂ ਦਾ ਰਹਿਣ ਸਹਿਣ ਬਰਾਬਰੀ ਸੀ। ਪਰ ਸਾਡਾ ਥੋੜਾ ਜਿਹਾ ਮਤਲਬ ਰਹਿਣ ਸਹਿਣ ਅੱਪ ਹੋ ਗਿਆ। ਉਧਰ ਸਾਡੇ ਲੋਕਾਂ ਦੇ ਮਕਾਨ ਸਭ ਦੇ ਪੱਕੇ ਬਣ ਗਏ ਨੇ, ਗਲੀਆਂ ਨਾਲੀਆਂ ਪੱਕੀਆਂ ਬਣ ਗਈਆਂ ਨੇ, ਸਰਕਾਰ ਵੱਲੋਂ ਕਾਫੀ ਸਾਰੀਆਂ ਸਹੂਲਤਾਂ ਨੇ। ਪਰ ਜਦੋਂ ਇੱਥੇ ਤੁਹਾਡੇ ਪਿੰਡ ਦੇਖਦੇ ਆ, ਥੋੜਾ ਜਿਹਾ ਅਜੇ ਵੀ 20-30 ਸਾਲ ਪਿੱਛੇ ਲੱਗਦੇ ਨੇ, ਪਛੜਾ ਬਣ ਲੱਗਦਾ। ਇੱਧਰ ਤੁਸੀਂ ਮਕਾਨ ਵੇਖਿਆ? ਲਾਹੌਰ ਨਹੀਂ ਘੁੰਮੇ ਤੁਸੀਂ ਸ਼ਹਿਰ? ਨਹੀਂ, ਹਲੇ ਲਾਹੌਰ ਅਸੀਂ ਘੁੰਮਣੇ। ਅੱਛਾ, ਘੁੰਮੇ ਨਹੀਂ। ਪਿੰਡ ਜਿਹੜੇ ਨਾ ਪੁਰਾਣੇ, ਉਹੀ ਵਰਸਾ ਪੁਰਾਣਾ ਜਿਹੜਾ, ਉਹੀ ਤਾਂ ਮੈਂ ਤੁਹਾਨੂੰ ਪੁੱਛਦੇ ਕਿ ਉਧਰ ਨਾਲੋਂ ਇੱਧਰ ਸੰਭਾਲਿਆ ਜ਼ਿਆਦਾ ਕਿ ਉਧਰ ਐਵੇਂ ਦਾ ਹੈਗਾ? ਤੁਹਾਡੇ ਅਕਸਰ ਜਨਰੇਸ਼ਨ ਨਵੀਂ ਜਿਹੜੀ ਬਾਹਰ ਜਾਂਦੀ ਆਣ ਕੇ ਪਹਿਲਾਂ ਕੋਠੀਆਂ ਤੇ ਜ਼ੋਰ ਦਿੰਦੇ ਨੇ, ਕੋਠੀਆਂ ਬਣਾ। ਮੈਂ ਦੱਸਦਾ ਜੀ, ਸਾਡੇ ਲੋਕਾਂ ਦਾ ਰਹਿਣ ਸਹਿਣ, ਖਾਣ ਪੀਣ, ਆਪਣਾ ਤੁਰਨ ਫਿਰਨ ਦਾ ਸਟਾਈਲ ਉੱਚਾ ਹੋਇਆ। ਗੱਡੀਆਂ ਦੇ ਸ਼ੌਕੀਨ ਹੋ ਗਏ ਨੇ ਲੋਕ, ਪੈਸਾ ਹੋਇਆ ਉੱਥੇ। ਖੈਰ ਲੋਕਾਂ ਨੂੰ ਜ਼ਮੀਨ ਜਿਹੜੇ ਵਾਹੀਵਾਨ ਨੇ ਉਹ ਵੀ ਅੱਛੀ ਹਾਲਤ 'ਚ ਨੇ, ਨੌਕਰੀ ਪੇਸ਼ਾ, ਥੋੜਾ ਮਜ਼ਦੂਰ ਵੀ ਠੀਕ ਨੇ। ਪਰ ਤੁਹਾਡੇ ਇਲਾਕੇ ਜਿਹੜੇ ਪਿੰਡਾਂ ਨੂੰ ਦੇਖ ਕੇ ਇਹ ਲੱਗਦਾ ਵੀ ਜਿੱਥੇ 40 ਸਾਲ ਪਹਿਲਾਂ ਸੀ ਪਿੰਡੋਂ ਵੀ ਨੇ, ਸਰਕਾਰਾਂ ਨੇ ਬਹੁਤਾ ਧਿਆਨ ਨਹੀਂ ਦਿੱਤਾ ਲੋਕਾਂ ਨੂੰ। ਇਹ ਤੁਹਾਡੇ ਪੰਜਾਬ 'ਚ ਹੀ ਤਰੱਕੀ ਜਾਂ ਬਾਹਰ ਦੂਸਰੇ ਜ਼ਿਲ੍ਹਿਆਂ ਵਿੱਚ ਵੀ? ਨਹੀਂ, ਹਰਿਆਣਾ ਠੀਕ ਹੈ, ਰਾਜਸਥਾਨ ਵੀ ਠੀਕ ਹੈ, ਥੋੜਾ ਯੂਪੀ ਬਿਹਾਰ ਦਾ ਏਰੀਆ ਕਾਫੀ ਕਮਜ਼ੋਰ ਹੈ, ਗਰੀਬੀ ਹੈ। ਅੱਛਾ ਅੱਛਾ, ਦਿੱਲੀ ਦੇ ਅੰਦਰ ਵੀ ਹੈ ਕਾਫੀ, ਜਿੱਥੇ ਸਰਕਾਰਾਂ ਬਣਦੀਆਂ ਨੇ, ਦਿੱਲੀ 'ਚ ਵੀ ਹੈ। ਅੱਛਾ, ਤਾਂ ਤੁਹਾਡੇ ਮੁਸਲਮਾਨ ਵੀ ਹੋਣੇ ਨੇ ਕਾਫੀ ਉਧਰ? ਹਾਂ, ਬੜੇ ਸ਼ਹਿਰ ਨੇ, ਗੁਜਰਾਤ ਆ ਸਾਰਾ ਮੁਸਲਮਾਨਾਂ ਦਾ। ਨਹੀਂ, ਤੁਹਾਡੇ ਏਰੀਆ ਦੀ ਮੈਂ ਗੱਲ ਕਰਦਾ। ਸਾਡੇ ਏਰੀਆ 'ਚ ਮਲੇਰਕੋਟਲਾ ਜ਼ਿਆਦਾ ਹੈ। ਮਲੇਰਕੋਟਲਾ ਉਧਰ ਮੁਸਲਮਾਨਾਂ ਸਿੱਖਾਂ ਦਾ ਆਪਸ ਕਿਵੇਂ ਦਾ ਹੈ? ਬੜਾ ਪਿਆਰ ਹੈ ਜੀ, ਇੱਕ ਦੂਜੇ ਦੇ ਉਹਨਾਂ 'ਚ ਸ਼ਰੀਕੇ ਹੱਥ ਹੁੰਦੇ ਨੇ, ਉਹਨਾਂ ਦੇ ਸਾਂਝੇ ਜੋ ਫੰਕਸ਼ਨ ਹੁੰਦੇ ਨੇ, ਚਾਹੇ ਉਹ ਤੁਹਾਡੀ ਈਦ ਹੋਵੇ ਜਾਂ ਮੁਸਲਮਾਨਾਂ ਦਾ ਬਾਬੇ ਨਾਨਕ ਦਾ ਜਾਂ ਗੁਰੂ ਗੋਬਿੰਦ ਸਿੰਘ ਦਾ ਕੋਈ ਬਰਥਡੇ ਹੋਵੇ, ਲੋਕ ਆਉਂਦੇ ਨੇ, ਮਿਲਦੇ ਨੇ, ਜਾਂਦੇ। ਗਮੀ ਖੁਸ਼ੀਆਂ 'ਚ ਮਿਲਦੇ ਸਾਰੇ? ਹਾਂ, ਜਾਂਦੇ ਨੇ। ਉਹ ਪਿੰਡਾਂ 'ਚ ਆਬਾਦੀ ਘੱਟ ਏ, ਉਹ ਥੋੜਾ 2-1-2-4 ਘਰ ਕਿਤੇ ਹੈਗੇ, ਕਿਤੇ ਹੈ ਹੀ ਨਹੀਂ। ਅੱਛਾ, ਜਿਵੇਂ ਤੁਸੀਂ ਅੱਗੇ ਗੱਲ ਕਰਦੇ ਪਏ ਸੀ ਤਾਂ
ਵੀ ਆਵਾਮ ਬੜੇ ਪਿਆਰ ਨਾਲ ਮਿਲੀ ਹਾਂ ਤੇ ਤੁਹਾਨੂੰ ਸਹੀ ਸਵਾਗਤ ਉਂਝ ਹੋਇਆ ਜ਼ਬਰਦਸਤ ਲਾਹੌਰ ਵੱਲੋਂ ਵੀ ਕੱਲ ਅਸੀਂ ਲਾਹੌਰ ਆਵਾਮ ਵੱਲੋਂ। ਸਾਨੂੰ ਸ਼ੇਖੂਪੁਰੇ ਲੈ ਕੇ ਗਏ ਸੀ ਕੋਈ ਜਾਣਕਾਰ ਸਾਡੇ ਵਾਕਫ ਤੇ ਉਹਨਾਂ ਸਾਨੂੰ ਕਈ ਜਗ੍ਹਾ ਤੇ ਘੁਮਾਇਆ ਤੇ ਆਪਦੇ ਘਰਾਂ 'ਚ ਬੁਲਾ ਬਿਠਾ ਕੇ ਬੜੀ ਮਾਣ ਚ ਨਾਲ ਰੋਟੀ ਵੀ ਖਵਾਈ, ਚਾਹ ਪਾਣੀ ਪਿਆਇਆ, ਜਿੰਨਾ ਵੀ ਕਹਦੇ ਮਾਣ ਸਤਿਕਾਰ ਦਿੱਤਾ ਉਹਨਾਂ ਨੇ ਘੁਮਾਇਆ ਸਾਨੂੰ। ਤੁਹਾਡੇ ਜਿਹੜੇ ਬਾਬਾ ਵਾਰਿਸ ਸ਼ਾਹ ਨੇ ਉਹਨਾਂ ਦੀ ਮਜ਼ਾਰ ਹੈ ਜਿੱਥੇ ਜੰਡਿਆਲਾ ਸ਼ੇਰ ਉਹ ਜੰਡਿਆਲਾ ਸ਼ੇਰ ਖਾਂ ਉਹਨਾਂ ਦੀ ਜਨਮ ਸਥਾਨ ਹੈ, ਉਹ ਵੀ ਦਿਖਾਇਆ। ਉੱਥੋਂ ਉਹਨਾਂ ਤੋਂ ਅਸੀਂ ਹੀਰ ਵਾਰਿਸ ਸ਼ਾਹ ਵੀ ਸੁਣੀ। ਹਾਂਜੀ ਹਾਂਜੀ ਉੱਥੇ ਹੁੰਦੇ ਨੇ ਮੌਜੂਦ ਹਾਂ ਸੁਣੇ ਹੀ ਅਸੀਂ ਉਹਨਾਂ ਤੋਂ। ਤੇ ਉਹ ਉੱਥੋਂ ਦੇ ਬੱਚੇ ਬੜੇ ਭੱਜ ਪਾ ਕੇ ਆਏ, ਉਹਨਾਂ ਨੇ ਹੱਥ ਵੀ ਮਿਲਾਏ, ਫੋਟੋਆਂ ਵੀ ਕਰਵਾਈਆਂ। ਹੱਥ ਮਿਲਾਉਂਦੇ ਆ ਤੁਹਾਡੇ ਬੱਚੇ ਆ ਬੱਚੇ ਆ ਕੇ ਉਹ ਤੁਹਾਡੀਆਂ ਪੱਗਾਂ ਵਗੈਰਾ ਸਰਦਾਰ ਜੀ ਸਾਡੇ ਬੱਚੇ ਆ ਜਿਹੜੇ ਸਾਡੇ ਬੱਚੇ ਆ ਗੋਡੀ ਹੱਥ ਲਾਉਂਦੇ ਆ। ਅੱਛਾ 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 ਸਾਡੇ ਬੱਚੇ ਜਦੋਂ ਤੁਸੀਂ ਸਾਡੇ ਮਾਂ ਪਿਓ ਬੱਚਿਆਂ ਨੂੰ ਸਿਖਾਉਂਦੇ ਨੇ ਵੱਡਿਆਂ ਦੇ ਗੋਡੀ ਹੱਥ ਲਾਉਣਾ। ਉਹ ਮਤਲਬ ਗੋਡੀ ਹੱਥ ਅੱਛਾ, ਲਾਉਂਦੇ ਆ। ਇਹਨੇ ਵੱਡੇ ਬੱਚੇ ਆ ਕੇ ਹੱਥ ਮਿਲਾਉਂਦੇ ਆ, ਨਹੀਂ ਇੱਜ਼ਤ ਨਾਲ ਤੁਹਾਡੇ ਇੱਜ਼ਤ ਨਾਲ ਇੰਜ ਕਰਦੇ ਵੱਡੇ ਦੀ ਹਾਂਜੀ ਕਰਦੇ ਨੇ। ਇਹ ਮਤਲਬ ਹੱਥ ਮਿਲਾਉਂਦੇ ਆ, ਇੰਨਾ ਕੀ ਫਰਕ ਆ। ਬੱਚੇ ਉਸੇ ਤਰ੍ਹਾਂ ਹੀ ਮਿਲਦੇ ਬੱਚੇ ਬੜੇ ਭੱਜ ਮਿਲਦੇ ਨੇ ਖੁਸ਼ੀ ਨਾਲ, ਪੁੱਛਦੇ ਆ ਤਾਂ ਜਵਾਬ ਦਿੰਦੇ ਨੇ। ਬਸ ਸਾਡੇ ਵਾਲੇ ਆਏ ਹੱਥ ਲਾਉਂਦੇ ਆ, ਤੂੰ ਉਹਦੇ ਐਂ ਮੋਢੇ ਤੇ ਹੱਥ ਧਰਤਾ ਵਾ ਤੂੰ ਬੱਚੇ ਦਾ ਵੱਡੇ ਆਸ਼ੀਰਵਾਦ ਦਿੰਦੇ ਨੇ ਬੱਚਿਆਂ ਨੂੰ, ਅੱਛਾ ਛੋਟੇ ਬੱਚੇ ਨੇ ਨਮਸਕਾਰ ਕਰਦੇ ਨੇ। ਛੋਟੇ ਬੱਚੇ ਮਤਲਬ ਹੱਥ ਮਿਲਾਉਂਦੇ ਆ। ਅੱਛਾ ਸਰਦਾਰ ਜੀ ਤੁਸੀਂ ਪਹਿਲੇ ਦਫਾ ਆਏ ਹਾਂਜੀ ਤੇ ਤੁਹਾਡਾ ਹੁਣ ਮਨ ਨੂੰ ਤੁਸੀਂ ਮੁਤਮਿਨ ਫੁੱਲ ਪਾਕਿਸਤਾਨੀ ਆਵਾਮ ਤੋਂ ਜੋ ਤੁਹਾਨੂੰ ਪਿਆਰ ਮਿਲਿਆ, ਹਾਂਜੀ। ਜਿਹੜੇ ਤੁਹਾਡੇ ਉਧਰ ਜਿਹੜੇ ਚੜ੍ਹਦੇ ਪੰਜਾਬ ਸਾਡੇ ਸਰਦਾਰ ਵੀਰ ਨੇ ਛੋਟੇ ਜਾਂ ਵੱਡੇ, ਹਾਂਜੀ ਉਹਨਾਂ ਮਨ ਚ ਕੋਈ ਮਾੜੇ ਚਲੋ ਹੁੰਦੇ ਹੀ ਡੋਰ ਥੋੜਾ ਬਹੁਤਾ ਕਿਸੇ ਦੇ ਹੋਏ ਖੌਫ, ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਮਤਲਬ ਇਸ ਮੁਲਕ ਦੇ ਵਿੱਚ ਜਿਹੜੇ ਇੱਥੋਂ ਦੇ ਵਸਿੰਦੇ ਨੇ ਉਹ ਚੜ੍ਹਦੇ ਪੰਜਾਬ ਦੇ ਲੋਕਾਂ ਲਈ ਬੜਾ ਮਨ ਚ ਪਿਆਰ ਰੱਖਦੇ ਨੇ, ਕਿਸੇ ਤਰ੍ਹਾਂ ਦੀ ਕੋਈ ਡਰ ਟੁੱਕਰ ਦੀ ਗੱਲ ਨਹੀਂ। ਤਾਰ ਚੱਕ ਤੇ ਸਾਡੇ ਵਾਲੇ ਜਿਹੜੇ ਲੋਕ ਨੇ ਉਹ ਜਿਹੜੇ ਚੜ੍ਹਦੇ ਪੰਜਾਬ ਦੇ ਪੰਜਾਬੀ ਵੀਰ ਨੇ ਸਰਦਾਰ, ਉਹ ਇਹ ਹੀ ਚਾਹੁੰਦੇ ਨੇ ਕਿ ਜੇ ਇਹ ਹੱਦਾਂ ਖੁੱਲਣ ਤੇ ਅਸੀਂ ਖੁੱਲੇ ਦਰਸ਼ਨਦਾਰ ਕਰ ਜਾਈਏ, ਲਾਹੌਰ ਵੀ ਜਾਈਏ, ਲਾਹੌਰ ਵਾਲੇ ਇੱਥੇ ਸਾਡੇ ਅੰਮ੍ਰਿਤਸਰ ਵੀ ਆਉਣ, ਵੀ ਜੇ ਇਹ ਲਾਂਘਾ ਜਾਂ ਇਹ ਬਾਰਡਰ ਖੁੱਲਦਾ ਹੈ, ਜੇ ਇਹ ਲੋਕ ਭਾਵੇਂ ਨਿੱਤ ਦਿਨ ਹੀ ਇੱਕ ਦੂਜੇ ਦੇ ਸ਼ਹਿਰ 'ਚ ਜਾਣ, ਮਿਲਣ ਵਰਤਣ, ਆਈ ਜਾਣ, ਇਧਰੋਂ ਚੀਜ਼ਾਂ ਜਿਹੜੀਆਂ ਮਿਲਦੀਆਂ ਸਸਤੀਆਂ ਉਹ ਲੈ ਕੇ ਜਾਣ, ਜਿਹੜੀਆਂ ਸਾਡੇ ਵੱਲੋਂ ਮਿਲਦੀਆਂ ਇੱਧਰ ਦੇ ਲੋਕ ਲੈ ਕੇ ਆਉਣ, ਵਪਾਰ ਵਧੇ। ਹਾਂਜੀ ਤੁਹਾਡੇ ਬੜੇ ਇੱਥੇ ਧਰਮ ਸਥਾਨ ਨੇ, ਤੁਹਾਡੇ ਗੁਰੂ ਘਰ ਬੜੇ ਨੇ ਬਹੁਤ ਜ਼ਿਆਦਾ ਇੱਥੇ। ਮੈਂ ਕਹਿੰਦਾ ਕਿ ਤੂੰ ਆਪਣੀ ਜਨਰੇਸ਼ਨ ਨੂੰ ਕੀ ਕਹਿਣਾ ਜਿਹੜਾ ਨਹੀਂ ਖਾਓ ਕਿਸੇ ਉਹਨਾਂ ਨੂੰ ਦਿਲ 'ਚ ਬਿਠਾਇਆ ਜਾਂ ਮੀਡੀਆ ਜਾਂ ਉਂਝ ਕੋਈ ਸੁਣੀ ਸੁਣਾਈ ਤੇ ਉਹਨਾਂ ਨੂੰ ਆਪਣੇ ਮੈਂ ਪੰਜਾਬੀ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਕੋਈ ਇੱਧਰਲੇ ਲਾਹੌਰ ਜਾਂ ਮਤਲਬ ਗੁਰੂ ਧਾਮ ਘੁੰਮਣਾ ਚਾਹੁੰਦਾ, ਮਤਲਬ ਆਪਣਾ ਬੇਖੌਫ ਹੋ ਕੇ ਆਜ਼ਾਦੀ ਮਾਣਨ ਵਾਲਾ ਕਿ ਇੱਥੇ ਘੁੰਮ ਸਕਦੇ ਨੇ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਡਰ ਰੱਖਣ ਦੀ ਲੋੜ ਨਹੀਂ। ਪ੍ਰਸ਼ਾਸਨ ਵੱਲੋਂ ਫੁੱਲ ਸਹਿਯੋਗ ਮਿਲਦਾ ਹੈ, ਪ੍ਰਸ਼ਾਸਨ ਤੁਹਾਡੀ ਪੂਰੀ ਸਿਕਿਉਰਿਟੀ ਕਰਦਾ ਹੈ ਤੇ ਗੁਰਦੁਆਰਿਆਂ ਦੇ ਅੰਦਰ ਪੂਰੀ ਇੰਤਜ਼ਾਮ ਹੈ ਤੁਹਾਡੇ ਬਹਿਣ ਸੌਣ ਦੀ। ਬਾਈ ਤੁਸੀਂ ਕੁਝ ਕਹਿਣਾ ਚਾਹੋ? ਕੋਈ ਦਿਲ ਦੀ ਗੱਲ ਕੋਈ ਵਿਚਾਰ ਦਿਲ 'ਚ ਹੁੰਦੇ ਨੇ ਯਾਰ, ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਸਾਡੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਇਹੀ ਚਾਹੁੰਦੇ ਜੀ, ਮੈਂ ਦੂਜੀ ਵਾਰੀ ਆ ਗਿਆ। ਅੱਛਾ ਤੁਸੀਂ ਤਾਂ ਆ ਤੀਜੀ ਵਾਰੀ ਵੀ ਐ ਲੱਗਦਾ ਬਾਬਾ ਜੀ ਸਾਨੂੰ ਲੈ ਕੇ ਆਵੇ ਬੜਾ ਚਿੱਤ ਅੱਲਾ ਕਰੇ ਲੱਗੇ ਜੀ, ਬਾਰ-ਬਾਰ ਤੁਸੀਂ ਆਓ, ਤੁਹਾਡੇ ਗੁਰੂ ਘਰ ਨੇ ਤੇ ਕਿਉਂ ਸਾਨੂੰ ਪਰਮਾਤਮਾ ਨੇ ਦਿੱਤਾ, ਬਹੁਤ ਕੁਝ ਦਿੱਤਾ। ਹਾਂਜੀ ਜਿੱਦੇ ਦੇ ਆਉਣ ਲੱਗਿਆ ਦੇ ਦਿੱਤਾ ਬਹੁਤ ਕੁਝ। ਨਨਕਾਣਾ ਸਾਹਿਬ ਦੇ ਦਰਸ਼ਨ ਹੋਏ ਪਹਿਲਾਂ ਸਾਨੂੰ, ਫਿਰ ਸੱਚੇ ਸੌਦੇ ਵੀ ਗਏ। ਸਰਦਾਰ ਜੀ ਤੁਸੀਂ ਨਨਕਾਣਾ ਸਾਹਿਬ ਜਿੱਦਣ ਆਏ, ਕਿਉਂ ਗੁਰਪੁਰਬ ਚੱਲਦਾ ਪਿਆ 555 ਬਾਬਾ ਜੀ ਗੁਰੂ ਨਾਨਕ ਦਾ, ਜਦੋਂ ਤੁਸੀਂ ਉੱਥੇ ਗਏ ਉੱਥੇ ਫਿਰ ਕਿਵੇਂ ਦੀ ਤੁਹਾਡਾ ਉੱਥੇ ਸਾਡਾ ਮਨ ਹੀ ਬੜਾ ਖੁਸ਼ ਹੋਇਆ ਜੀ ਆ ਕੇ, ਗੁਰਦੁਆਰੇ ਦੇ ਸਾਰੇ ਖੁਸ਼ ਹੋਇਆ ਹਾਂ ਤੇ ਲੰਗਰ ਪਾਣੀ ਦਾ ਸਾਨੂੰ ਹੱਥੀ ਚੱਕ ਛਕਾਇਆ ਜੀ ਉਹਨਾਂ ਨੇ। ਜਦੋਂ ਗੱਡੀਆਂ 'ਚ ਉਤਰੇ ਫਿਰ ਫੁੱਲਾਂ ਦੀ ਵਰਖਾ ਹੋਈ, ਬਹੁਤ ਫੁੱਲ ਹਾਰ ਪਾਏ ਜੀ ਸਾਡੇ। ਕੀਤਾ ਗਿਆ ਜੀ ਅਸੀਂ ਤਾਂ ਉਹਨਾਂ ਦੀ ਸੇਵਾ ਵਾਲੀ ਵੱਡੀ ਮੰਨਦੇ ਆ ਜੀ, ਜਿਹੜੇ ਹਾਰ ਪਾਏ ਸਾਡੇ। ਉੱਤੇ ਵੀ ਸੇਵਾ ਮਤਲਬ ਫੁੱਲਾਂ ਦੇ ਸਾਣੇ ਕਹਿੰਦੇ ਹੁੰਦੇ ਨਾ ਵੀ ਅਗਲਾ ਕਹਿੰਦਾ ਕੀਤੇ ਨੇ ਉਹਨਾਂ ਨੇ ਹਾਰ ਪਾਤੇ, ਆਪਾਂ ਕਹਿੰਦੇ ਨਹੀਂ ਹੁੰਦੇ। ਹਾਂਜੀ ਸਾਨੂੰ ਤਾਂ ਪ੍ਰਮਾਤਮਾ ਨੇ ਬਾਬੇ ਨਾਨਕ ਦੇ ਹਾਰ ਪਾਏ ਤੇ ਉਹਦੀ ਧਰਤੀ ਤੇ ਗਏ, ਬੜਾ ਚਿੱਤ ਖੁਸ਼ ਹੋਇਆ। ਇਹ ਹੁਣ ਫੁੱਲਾਂ ਦੀ ਖੁਸ਼ਬੂ ਹਮੇਸ਼ਾ ਰਹੇਗੀ ਦਿਲ 'ਚ। ਐ ਮਾਈ ਰੋਗ ਮਨ ਚ ਹੁਣ ਵੀ ਸੁੱਕ ਕੇ ਜਾਂਦੇ, ਸੱਚਾ ਪਾਤਸ਼ਾਹ ਸਾਨੂੰ ਫੇਰ ਲੈ ਕੇ ਵੀ ਜੇ ਸਾਨੂੰ ਇਹ ਬੀਜਾਂ ਦੀ ਸੰਗਤਾਂ ਦੇ ਬੜੇ ਨਿਹਾਲ ਹੋਈ। ਖੁੱਲੇ ਆਈਏ। ਇਹ ਤੁਹਾਡੀ ਸਰਕਾਰ ਨੂੰ ਭਾਜੀ ਚਾਹੀਦਾ ਥੋੜਾ ਕੁ ਸਾਡੇ ਵਾਸਤੇ, ਸਾਡੇ ਵੀ ਦਿਲ ਕਰਦਾ। ਨਹੀਂ ਅਸੀਂ ਦੋਨੋਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ। ਤੁਹਾਨੂੰ ਪਤਾ ਉਹਦਾ ਕਿੰਨੇ ਹੈ ਨੇ ਦਰਗਾਹਾਂ ਕਿੰਨੀਆਂ ਨੇ। ਮੈਂ ਉਹ ਗੱਲ ਕਰਦਾ ਵੀ ਸਾਰੇ ਦੋਨੋਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਬਲਿਕਲੀ ਇਹ ਹਮੇਸ਼ਾ ਲਈ ਇਹ ਜਿਹੜੇ ਬਾਰਡਰ ਨੇ ਖੋਲ ਦਿੱਤੇ ਜਾਣ, ਨਿਰਸਵਾਰ ਤੋਂ ਆਪਣੇ ਇੱਧਰ ਵੀ ਘੁੰਮ ਸਕਣ ਪਾਕਿਸਤਾਨ ਦੇ ਗੁਰਧਾਮਾਂ ਲਈ, ਤੇ ਜਿਹੜੇ ਇੱਧਰ ਦੇ ਵੀਰ ਨੇ ਪਾਕਿਸਤਾਨ ਦੇ ਵੀਰ ਉਹ ਵੀ ਹਿੰਦੁਸਤਾਨ ਦੇ ਵਿੱਚ ਆਪਣੇ ਗੁਰਧਾਮਾਂ ਤੇ ਘੁੰਮ ਸਕਣ। ਅਸੀਂ ਚਾਹੁੰਦੇ ਹਾਂ ਖੁੱਲਾ ਘੁੰਮਣ ਦਰਸ਼ਨ। ਚਲੋ ਮਿਹਰਬਾਨੀ, ਤੁਸੀਂ ਕੁਝ ਉਂਝ ਖੁਸ਼ ਜੀ ਤੁਸੀਂ ਵੀ ਮੁਤਮਿਨ ਹੋ ਜੀ ਸਾਡੇ ਹਕੂਮਤ ਤੋਂ ਆਵਾਮ ਤੋਂ ਸਾਰੇ। ਚਲੋ ਜਿਉਂਦੇ ਵਾਸਤੇ ਰਹੋ ਜੀ, ਸਾਡੀ ਦੁਆ ਤੁਸੀਂ ਬਾਰ-ਬਾਰ ਆਓ। ਓਕੇ।